राती जागण ते शैख सदावन ते राती जागण कुत्ते तैथी उत्ते। मालक दे घर राखी करदे दिने जा रड़ां ते सुते ते तैथी उत्ते। ते दर साइयां दा मूल ना छड्डदे भावें लख लख मारन जुत्ते तैथी उत्ते। ते बुल्ले शाह उठ यार मनाइए मतां बाजी लै जानी कुत्ते तैथी उत्ते। वफादारी बशरते उस्तवारी असल ईमा है। मरे बुत खाने में तो काबे में गाड़ो ब्राह्मण को। वेले नालों वगार चंगी। इस अखान 'ਚ ਦੱਸਿਆ ਗਿਆ ਕਿ ਵਿਹਲਿਆ ਰਹਿਣਾ ਮੌਤ ਹੈ ਵੀ ਜੇ ਤੁਹਾਨੂੰ ਕੰਮ ਨਹੀਂ ਵੀ ਨਾ ਲੱਭਦਾ ਤੇ ਕਿਸੇ ਦੇ ਕੰਮ ਦੇ ਮੁਫਤ ਹੀ ਟੁਰ ਜਾਓ। ਵੀ ਰੋਗ ਇਸ਼ਕ ਦਾ ਅਵਲੜਾ ਜਿਵੇਂ ਰੁੱਖ ਖਜੂਰ ਤੇ ਧੁੱਪ ਲੱਗੇ ਤੇ ਛਾਂ ਨਹੀਂ ਦਿੰਦਾ ਤੇ ਭੁੱਖ ਲੱਗੇ ਤੇ ਫਲ ਦੂਰ। ਖਜੂਰ ਦਾ ਜਿਹੜਾ ਰੁੱਖ ਹੈ ਉਹਦੇ ਉੱਤੇ ਉਹ ਉੱਤੇ ਜਾ ਕੇ ਫਲ ਲੱਗਾ ਹੁੰਦਾ ਹੈ। ਹਾਂ ਹਾਂਜੀ ਤੇ ਜ਼ਾਹਰ ਉਹਦੇ ਉੱਤੇ ਚੜ੍ਹਨਾ ਵੀ ਐਡਾ ਸੌਖਾ ਨਹੀਂ, ਢਿੱਡ ਛਿੱਲਿਆ ਜਾਂਦਾ ਹੈ। ਹਾਂਜੀ ਹਾਂਜੀ ਇਹਦੇ 'ਚ ਦੱਸਿਆ ਗਿਆ ਵੀ ਜਿਹੜਾ ਬੰਦਾ ਝੂਠਾ ਯਾਰ ਹੈ ਤੁਹਾਡਾ, ਹਾਂਜੀ ਉਹਦੀ ਯਾਰੀ ਸਗਵੀਂ ਇੰਜੀ ਹੈ ਕਿ ਜਿਹੜੀ ਕਿਸੇ ਕੰਮ ਨਹੀਂ ਤੁਹਾਡੇ ਆ ਸਕਦੀ। ਬਿਨ ਪਾਪੋਂ ਨਹੀਂ ਜੁੜਦੀ ਤੇ ਨਾਲ ਕੋਈ ਨਹੀਂ ਖੜਦਾ। ਦੌਲਤ ਦੁਨੀਆ ਤੇ ਇਕੱਠੀ ਕਰਕੇ ਟੁੱਟ ਜਾਂਦੇ ਨੇ ਤੇ ਨਾਲ ਤੇ ਕੋਈ ਨਹੀਂ ਲੈ ਕੇ ਜਾਂਦਾ। ਜਾਣ ਲੱਗਿਆਂ ਤੇ ਖਾਲੀ ਹੱਥ ਹੁੰਦੇ ਨੇ। ਜਿੱਥੋਂ ਦੀ ਖੋਤੀ ਉੱਥੇ ਹੀ ਆਣ ਖਲੋਤੀ। ਜੋ ਉਹਦੀ ਫਿਤਰਤ ਹੈ, ਜੋ ਉਹਦੀ ਅੰਦਰ ਦੀ ਸੋਚ ਹੈ, ਜੋ ਉਹਦੇ ਅਮਲਾਂ ਦੀਆਂ ਕਰਤੂਤਾਂ ਨੇ, ਉਹਨੇ ਉਸੇ ਪਾਸੇ ਨੂੰ ਹੀ ਜਾਣਾ ਹੁੰਦਾ ਸਰ ਪਰ। ਰੌਣਕ ਹੋ ਜਾਉ ਛੱਟ ਵੇ ਚੱਲ ਮੇਲੇ ਨੂੰ ਚਲੀਏ। ਬਿਸਮਿल्लाह रहमान रहीम। शुरू खुदा दे नामों जिस दा जोड़ जवाब न कोई, जिस दी रहमत बख्शिश वाला अंत हिसाब न कोई। दुनिया भर दे विच वसन वाले पंजाबीओ ते साडे प्यारे वेखण वालिओ अस्सलामु अलैकुम। पंजाबी माँ बोली दे जुबानों अदब ते सकाफत दे फरोग ते वधावे ते चढ़तल लई शुरू कीते जाण वाले तुहाडे अपने यूट्यूब चैनल मेला टीवी दे उत्ते तुहानूं दिल दीआं डुंगियाइयां तो सत बिस्मिल्ला ते जी आयां नूं आखने आ। साहिबो साडी ये बेनती है भई अपने इस चैनल नूं सबसक्राइब कर लवो, नाल बनिया होया घंटी दा निशान जरूर दबाया जे। साडे विलॉग्स नूं लाइक ते शेयर भी करिया करो ते साहिबो अपने कमेंट्स सानूं जरूर भिजवाया करो जिहड़े कि साडे लई बड़ी हलाशेरी दा मूजब हुंदे ने। ते नाले असी तुहाडे कमेंट्स दे चानने अपनी गल बात नूं मजीद निखारन शिंगारन ते सुआरन दा आरत यतन भी करते रहने आ। प्यारिओ साडे एक बड़े ही प्यारे मित्र ते साडे परमानेंट व्यूअर अमेरिका तो अब्दुल गफूर होरी जिन्हां दा ताल्लुक के पाकिस्तान दे शहर कबीरवाला तो है, उन्हां हजूर बुल्ले शाह साहब सैयद दा एक बड़ा ही खूबसूरत कथा चो मिसरा सानू भिजवाया है ते उन्हां मंग कीती है भी इहदा तर्जमा करो। प्यारिओ मर्दे हक्कानी ते मुहदे लासानी हजूर बाबा जी बुल्ले शाह साहब सैयद दा ओ चो मिसरा इस तरह भई राती जागण ते शैख सदावन ते राती जागण कुत्ते तैथी उत्ते। मालक दे घर राखी करदे दिने जा रड़ां ते सुते ते तैथी उत्ते। ते दर साइयां दा मूल ना छड्डदे भावें लख लख मारन जुत्ते तैथी उत्ते। ते बुल्ले शाह उठ यार मनाइए मतां बाजी लै जानी कुत्ते तैथी उत्ते। प्यारिओ हज़रत हसन बसरी
ਰਹਿਮਤੁल्लाह ਤਾਲਾ ਅਲੈਹ ਦਾ ਵੀ ਇੱਕ ਬੜਾ ਹੀ ਮਾਰੂਫ ਕੌਲ ਹੈ ਕਿ ਕੁੱਤਿਆਂ ਦੇ ਵਿੱਚ 10 ਅਜਿਹੇ ਵਸਫ ਪਾਏ ਜਾਂਦੇ ਨੇ ਕਿ ਉਹਨਾਂ ਦੇ ਵਿੱਚੋਂ ਕੋਈ ਇੱਕ ਵਸਫ ਵੀ ਇਨਸਾਨਾਂ ਦੇ ਵਿੱਚ ਪੈਦਾ ਹੋ ਜਾਏ ਜਾਂ ਇਨਸਾਨ ਉਹਦੇ ਤੇ ਅਮਲ ਪੈਰਾ ਹੋ ਜਾਣ ਜਾਂ ਇਨਸਾਨ ਉਹਨੂੰ ਅਪਣਾ ਲੈਣ ਤੇ ਉਹਨਾਂ ਦਾ ਮੁਕਾਮ ਬਹੁਤ ਬੁਲੰਦ ਹੋ ਜਾਵੇ। ਵੇਖੋ ਨਾ ਹੁਣ ਇਹ ਹੀ ਜਿਹੜਾ ਦੋੜਾ ਹੈ 4 ਮਿਸਰੇ ਨੇ, ਇਹਦੇ ਵਿੱਚ ਬਾਬਾ ਜੀ ਬੁੱਲੇ ਸ਼ਾਹ ਸਾਹਿਬ ਆਪਣੇ ਆਪ ਦੇ ਨਾਲ ਮੁਖਾਤਬ ਹੋ ਕੇ ਤੇ ਆਪਣੇ ਆਪ ਨੂੰ ਪੈ ਆਖਦੇ ਨੇ ਵੀ ਰਾਤੀ ਜਾਗਣ ਤੇ ਸ਼ੈਖ ਸਦਾਵਨ। ਰਾਤਾਂ ਨੂੰ ਜਾਗ ਕੇ ਅੱਲਾਹ ਪਾਕ ਸੱਚੇ ਸਾਹਿਬ ਦੀ ਇਬਾਦਤ ਕਰਨ ਵਾਲੇ ਮਾਰੂਫ ਬਜ਼ੁਰਗ ਬਣ ਜਾਂਦੇ ਨੇ। ਸ਼ੈਖ ਦਾ ਮਤਲਬ ਬਜ਼ੁਰਗ, ਮਰਤਬੇ ਵਾਲੇ, ਪੀਰੋ ਮੁਰਸ਼ਦ, ਵਲੀ ਅੱਲਾ। ਔਰ ਸਾਰੇ ਔਲੀਆਏ ਉਜ਼ਾਮ, ਸੂਫੀਆਏ ਕਿਰਾਮ, ਉਹਨਾਂ ਦਾ ਇਹ ਵਤੀਰਾ ਰਿਹਾ ਹੈ ਵੀ ਸਾਰੀ ਸਾਰੀ ਰਾਤ ਉਹ ਸੱਚੇ ਸਾਹਿਬ ਦੇ ਹਜ਼ੂਰ ਬੰਦਗੀ ਦੇ ਵਿੱਚ ਮਸਰੂਫ ਰਹੇ ਨੇ ਪਿਆਰਿਓ। ਪੂਰੀ ਪੂਰੀ ਰਾਤ ਸਾਈਂ ਦੇ ਨਾਲ ਜਾਗ ਕੇ ਉਹਨਾਂ ਗੁਜ਼ਾਰੀ ਹੈ। ਤੇ ਬਾਬਾ ਜੀ ਬੁੱਲੇ ਸ਼ਾਹ ਸਾਹਿਬ ਆਖਦੇ ਨੇ ਵੀ ਇਹ ਇੱਕ ਸਿਫਤ ਤੇ ਕੁੱਤਿਆਂ 'ਚ ਇਹ ਵੇ ਵੀ ਇਹ ਰਾਤੀ ਜਾਗਦੇ ਨੇ, ਜਦੋਂ ਕਿ ਅੱਲਾ ਵਾਲੇ ਵੀ ਰਾਤੀ ਜਾਗਦੇ ਨੇ। ਅੱਲਾ ਦੇ ਵਲੀ, ਅੱਲਾ ਦੇ ਫਕੀਰ ਵੀ ਸਾਰੀ ਸਾਰੀ ਰਾਤ ਜਾਗਦੇ ਨੇ ਤੇ ਕੁੱਤੇ ਵੀ ਰਾਤੀ ਜਾਗਦੇ ਨੇ। ਦੂਸਰੇ ਮਿਸਰੇ 'ਚ ਪੈ ਫਰਮਾਉਂਦੇ ਨੇ ਕਿ ਮਾਲਕ ਦੇ ਘਰ ਰਾਖੀ ਕਰਦੇ, ਦਿਨੇ ਜਾ ਰੜਾਂ ਤੇ ਸੁੱਤੇ, ਆਪਣੇ ਮਾਲਕ ਦੇ ਵਫਾਦਾਰ ਹੁੰਦੇ ਨੇ। ਮਾਲਕ ਦੀ ਇਮਲਾਕ, ਉਹਦੇ ਅਸਾਸਿਆਂ ਦੀ, ਉਹਦੀ ਆਲ ਔਲਾਦ ਦੀ, ਉਹਦੀ ਫੈਮਿਲੀ ਟੱਬਰ ਦੀ ਰਾਖੀ ਕਰਦੇ ਨੇ, ਹਿਫਾਜ਼ਤ ਕਰਦੇ ਨੇ। ਜਿਹੜਾ ਟੁੱਕਰ ਪਾਉਂਦਾ ਹੈ ਉਹਦੀ ਡਿਊਟੀ ਦਿੰਦੇ ਨੇ, ਰਾਖੀ ਕਰਦੇ ਨੇ ਰਾਤ ਜਾਗ ਕੇ। ਉਹਨੂੰ ਆਉਂਦੇ ਨੇ ਤੂੰ ਸੌਂ, ਅਸੀਂ ਤੇਰਾ ਹੱਕੇ ਨਮਕ ਅਦਾ ਕਰਾਂਗੇ। ਦਿਹਾੜੀ ਜੋ ਤੇਰੇ ਦਸਤਰਖਾਨ ਤੋਂ ਲੱਭਦਾ ਰਿਹਾ ਖਾਣ ਨੂੰ, ਸਾਰੀ ਰਾਤ ਜਾਗ ਕੇ ਉਹ ਹੱਕੇ ਨਮਕ ਅਦਾ ਕਰ ਦਿਆਂਗੇ। ਕੈਸੀ ਖੂਬਸੂਰਤ ਸਿਫਤ ਹੈ। ਵਿੱਚ ਦਰ ਪਰਦਾ ਮੱਤ ਤੇ ਸਾਨੂੰ ਇਹ ਦਿੱਤੀ ਗਈ ਹੈ ਨਾ ਕਿ ਅਸੀਂ ਵੀ ਜਿਸ ਮਾਲਕ ਦਾ ਦਿੱਤਾ ਖਾਂਦੇ ਹਾਂ, ਅਸੀਂ ਉਹਦੇ ਹੁਕਮਾਂ ਦੀ ਕਿੰਨੀ ਪਾਸਦਾਰੀ ਕਰਨੇ ਆ, ਕਿੰਨੀ ਪਾਲਣਾ ਕਰਨੇ ਆ, ਕਿੰਨੀ ਰਾਖੀ ਕਰਨੇ ਆ, ਉਹਦੀ ਗੱਲਬਾਤ ਦੀ, ਉਹਦੇ ਹੁਕਮ ਦੀ, ਉਹਦੀ ਬੰਦਗੀ ਕਿੱਡੀ ਕੁ ਖਲੂਸ ਨਾਲ ਕਰਨੇ। ਤੇ ਤੀਸਰੇ ਮਿਸਰੇ ਦੇ ਵਿੱਚ ਆਖਦੇ ਨੇ ਵੀ ਦਰ ਸਾਈਆਂ ਦਾ ਮੂਲ ਨਾ ਛੱਡ ਦੇ, ਭਾਵੇਂ ਲੱਖ ਲੱਖ ਮਾਰਨ ਜੁੱਤੇ। ਤੁਸੀਂ ਵੇਖ ਲਓ ਘਰ ਦੇ ਵਿੱਚ ਕੁੱਤਾ ਰੱਖ ਕੇ, ਮੈਂ ਇੱਕ ਦਫਾ ਰੱਖਿਆ ਸੀ ਕੁੱਤਾ ਡੇਰੇ 'ਤੇ, ਕੁਛ ਡੰਗਰ ਹੁੰਦੇ ਸਨ ਮੇਰੇ, ਤੇ ਉਹ ਜ਼ਰਾ ਸ਼ਹਿਰੋਂ ਬਾਹਰ ਸੀ ਤੇ ਡਰ ਖਤਰਾ ਹੁੰਦਾ ਸੀ ਵੀ ਰਾਤੀ ਕੋਈ ਚੋਰ ਚਕਾਰ ਨਾ ਆ ਪਵੇ। ਤੇ ਮੈਂ ਉੱਥੇ ਕੁੱਤੇ 2 ਰੱਖ ਲਏ, ਔਰ ਵਾਕਈ ਕਿਸੇ ਵੇਲੇ ਕੁੱਤੇ ਨੂੰ ਮਾਰ ਕੁੱਟ ਵੀ ਲੈਣਾ, ਕੋਈ 2 ਸੋਟੀਆਂ ਵੀ ਕੱਢ ਮਾਰਨੀਆਂ, ਲੇਕਿਨ ਉਹ ਜਾਂਦੇ ਨਹੀਂ ਕਿਤੇ। ਤੁਸੀਂ ਰੋਟੀ ਨਾ ਪਾਓ, ਮਾਰ ਕੁੱਟ ਲਵੋ, ਉਹਨਾਂ ਤੁਹਾਡਾ ਬੂਹਾ ਨਹੀਂ ਛੱਡਣਾ, ਕਦੀ ਨਹੀਂ ਜਾਣਗੇ। ਇਹ ਬੜੀ ਵੱਡੀ ਸਿਫਤ ਹੈ। ਮਿਰਜ਼ਾ ਗਾਲਬ ਦਾ ਇੱਕ ਸ਼ੇਰ ਹੈ ਕਿ ਵਫਾਦਾਰੀ ਬਸ਼ਰਤੇ ਉਸਤਵਾਰੀ असल ईमा है, मरे बुत खाने में तो काबे में गाड़ो ब्राह्मण को। प्यारिओ ये जड़ा बाबा जी बुल्ले शाह साहब सैयद का दौड़ा है, वो तीसरे मिसरे च पे आखते ने मालक का वफादार रहो। ये तीन कुत्तियां दियां सिफतां बयान करके भी सारी रात जागते ने, सारी रात पहरेदारी ते राखी करते ने मालक दी, और मालक दा बूहा नहीं छड्डदे, भावें झिड़के झाड़े कुट्टे मारे। तो फिर चौथे मिसरे च फरमांदे ने बुल्ले शाह उठ यार मनाइए, मतां बाजी लै जानी कुत्ते तेथी उत्ते ना लंघ जान किधरे। उठ तू इस जानवर कोलों ही सबक सीख लै, इहदे कोलों ही मत ले लै, ते यही काम कर लै जिहड़े ये तेरे नाल करन डे, तू भी अपने मालक नाल उंजे ही कर लै। अल्लाह पाक तो साडे गुनाहगारां ते इन्ने करम करदा है प्यारिओ, ते जे असी
ਇਹ ਦੋ ਤਰ੍ਹਾਂ ਸਿਫਤਾਂ ਜਿਹੜੀਆਂ ਕਿ ਇੱਕ ਨਿਜਸ ਜਿਹਾ ਜਾਨਵਰ ਕੁੱਤੇ 'ਚ ਨੇ, ਉਹ ਆਪਣੇ ਵਿੱਚ ਪੈਦਾ ਕਰ ਲਈਏ। ਆਪਣੇ ਅੱਲਾਹ ਪਾਕ ਦੀ ਇਬਾਦਤ ਕਰੀਏ, ਆਪਣੇ ਅੱਲਾਹ ਪਾਕ ਦੇ ਨਾਲ ਵਫਾ ਕਰੀਏ, ਯਾਨੀ ਇਤਾਅਤ ਕਰੀਏ। ਵਫਾ ਦਾ ਮਤਲਬ ਇਹ ਵੇ ਜੋ ਹੁਕਮ ਸਾਈਂ ਨੇ ਦਿੱਤੇ ਨੇ, ਬੰਦੇ ਦਾ ਕੰਮ ਦੇਵੇ ਬੰਦਗੀ ਕਰਨਾ। ਹੁਕਮਾਂ ਦੀ ਅਦਮ ਤਾਮੀਲ ਜਾਂ ਹੁਕਮ ਅਦੂਲੀ, ਅਸਤਗਫਿਰullah, ਬੰਦੇ ਦੀ ਤੇ ਜਾ ਹੀ ਨਹੀਂ ਹੋਣੀ ਚਾਹੀਦੀ। ਬੰਦੇ ਦੀ ਇੰਨੀ ਜੁਰਤ ਹੀ ਨਹੀਂ ਹੋਣੀ ਚਾਹੀਦੀ ਕਿ ਆਪਣੇ ਮਾਲਕ ਦੀ ਹੁਕਮ ਅਦੂਲੀ ਕਰੇ, ਲੇਕਿਨ ਅਸੀਂ ਕਰਨੇ। ਔਰ ਉਹ ਬਾਦਸ਼ਾਹ ਫਿਰ ਮਿਹਰਬਾਨੀਆਂ ਕਰਦਾ। ਸੋ ਇਹ ਜਿਹੜਾ ਬਾਬਾ ਜੀ ਬੁੱਲੇ ਸ਼ਾਹ ਸਾਹਿਬ ਦਾ ਕਥਾ ਹੈ ਪਿਆਰਿਓ, ਇਹਦੇ ਤੇ ਪੂਰਾ ਵਿਲਾਗ ਹੋ ਸਕਦਾ ਹੈ। ਗੱਲ ਬਾਤ ਜਿਹੜੀ ਹੈ ਨਾ ਜੀ ਬੜੀ ਲੰਮੀ ਹੋ ਸਕਦੀ ਹੈ, ਲੇਕਿਨ ਤੁਹਾਡੇ ਬਾਕੀ ਹੁਕਮ ਜਿਹੜੇ ਨੇ ਉਹਨਾਂ ਨੂੰ ਵੀ ਅਸਾਂ ਮੰਨਣਾ ਹੁੰਦਾ ਹੈ। ਡਰ ਵੀ ਲੱਗਦਾ ਹੈ ਵੀ ਕਿਸੇ ਇੱਕ ਸੱਜਣ ਦੀ ਇਤਾਅਤ ਕਰਦਿਆਂ ਬਾਕੀ ਨਾਰਾਜ਼ ਨਾ ਕਰ ਲਈਏ। ਤੇ ਆਓ ਫਿਰ ਤੁਸਾਂ ਜਿਹੜੇ ਸਾਨੂੰ ਅਖਾਣ ਭਿਜਵਾਏ ਹੋਏ ਨੇ ਉਹ ਲੈ ਕੇ ਤੇ ਚੱਲੀਏ ਬਾਬਾ ਜੀ ਇਹਸਾਨ ਬਾਜਵਾ ਹੋਰਾਂ ਦੇ ਪਿੰਡ ਗਖੜਵਾਲੀ, ਤੇ ਬਾਕੀ ਗੱਲਾਂ ਬਾਤਾਂ ਉੱਥੇ ਹੀ ਚੱਲ ਕੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਆਓ ਸਾਡੇ ਨਾਲ। ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। अस्सलामु अलैकुम जनाब अली जी। बिस्मिल्लाह वालेकुम सलाम जनाब भट्ट साहब, खैरियां आओ जी। बड़ी मेहरबानी मेरे हजूर। अच्छा जनाब बाजवा साहब, साढ़े एक बड़े प्यारे ਵੇਖਣ ਵਾਲੇ ਨੇ ਹਾਜੀ ਮੁਨੱਵਰ ਹੁਸੈਨ ਗੁਰਾਇਆ जी 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 ਕਿਲਾ ਦੀਦਾਰ ਸਿੰਘ ਦੇ ਨੇ ਪਿੱਛੋਂ ਜੀ जी 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 ਤੇ ਕੁਵੈਤ ਵਿੱਚ ਮਾਸ਼ਾਅੱਲਾ ਮੁਕੀਮ ਨੇ जी जी 30-32 ਸਾਲਾਂ ਤੋਂ। ਤੇ ਬੜੇ ਸਾਡੇ ਪਿਆਰੇ ਦਰਸ਼ਕ ਵੀ ਨੇ, ਸਵਾਲਾਤ ਭਿਜਵਾਉਂਦੇ ਰਹਿੰਦੇ ਨੇ, ਅਖਾਣ ਭੇਜਦੇ ਨੇ। ਅੱਜ ਉਹਨਾਂ ਇੱਕ ਅਖਾਣ ਭੇਜਿਆ ਬੜਾ ਮੱਤ ਭਰਿਆ। ਉਹ ਇਸ ਤਰ੍ਹਾਂ ਜੀ ਵੀ ਵਿਹਲੇ ਨਾਲੋਂ ਵੰਗਾਰ ਚੰਗੀ। ਹਾਂਜੀ, ਉਹਨਾਂ ਨੇ ਬੜਾ ਸੋਹਣਾ ਕੀਤਾ ਜੀ। ਉਹ ਤੇ ਹੁਣ ਹਿਸਾਬ ਨਾਲ ਅਰਬੀ ਬਣ ਗਿਆ ਹੋਣਗੇ ਇੰਨੇ ਚਿਰ 'ਚ। ਆ ਜੀ ਤੇ ਉਹਨਾਂ ਨੇ ਕੰਮ ਕੀਤਾ ਤੇ ਕੰਮ ਦੀ ਵਜ੍ਹਾ ਨਾਲ ਹੀ ਸਾਰੀਆਂ ਇੱਜ਼ਤਾਂ ਨੇ। ਇਸ ਖਾਨ 'ਚ ਦੱਸਿਆ ਗਿਆ ਵਗਾਰ ਆਂਦੇ ਨੇ ਕਿ ਬਗੈਰ ਮਜ਼ਦੂਰੀ ਤੋਂ ਕਿਸੇ ਦੇ ਕੰਮ ਜਾਣਾ ਜੀ। ਹਾਂਜੀ, ਮਤਲਬ ਕੋਈ ਆਂਦਾ ਵੀ ਯਾਰ ਆਓ ਯਾਰ ਮੈਨੂੰ ਹੱਥ ਪਵਾਓ, ਹਾਂਜੀ, ਤੇ ਉਹ ਮਤਲਬ ਜਿਵੇਂ ਮੰਗੀ ਜਾਣਾ, ਮੰਗੀ ਨੂੰ ਵੰਗਾਰ ਆਂਦੇ ਨੇ। ਤੇ ਉਹ ਮਤਲਬ ਤੁਸੀਂ ਬਗੈਰ ਮਜ਼ਦੂਰੀ ਤੋਂ ਕੰਮ ਕੀਤਾ। ਇਸ ਅਖਾਣ 'ਚ ਦੱਸਿਆ ਗਿਆ ਕਿ ਵਿਹਲਿਆ ਰਹਿਣਾ ਮੌਤ ਹੈ। ਵਾਹ। ਵਿਹਲਾ ਰਹਿਣ ਵਾਲੇ ਸਰੀਰ ਨੂੰ ਘੁਣ ਲੱਗ ਜਾਂਦਾ ਹੈ। ਜਿਹੜਾ ਸਰੀਰ ਮਸ਼ੱਕਤ ਕਰਦਾ ਹੈ ਉਹਦੇ 'ਚ ਤਾਕਤ ਪੈਦਾ ਹੁੰਦੀ ਏ, ਤੇ ਆਲਕ ਜਿਹੜੀ ਏ ਸੁਸਤੇ, ਵਿਹਲਾ ਰਹਿਣ ਨਾਲ ਆਲਕ ਪੈਦਾ ਹੁੰਦੀ ਏ, ਸੁਸਤੀ ਪੈਦਾ ਹੁੰਦੀ ਏ। ਔਰ ਸੁਸਤੀ ਸਰੀਰ ਨੂੰ ਬੰਦਾ ਪਰਤ ਪਿਆ ਸੌਂਦਾ ਤੇ ਪਰਤ ਪਿਆ ਜਾਗਦਾ। ਤੇ ਜਿਹੜਾ ਵਿਹਲਾ ਬੰਦਾ ਹੈ ਨਾ, ਉਹ ਤੁਸੀਂ ਸਮਝ ਲਓ ਉਹਦਾ ਵੇਲਾ ਵੀ ਨਹੀਂ ਲੰਘਦਾ ਪੂਰਾ ਧਿਆਨ ਨਾਲ। ਰਾਤ ਨੂੰ ਕਈ ਵਾਰੀ ਜਾਗੇਗਾ, ਕਈ ਵਾਰੀ ਸਵੇਂਗਾ। ਤੇ ਜਿਹੜਾ ਬੰਦਾ ਮਤਲਬ ਇਹ ਕੰਮ ਕਰਦਾ ਨਾ, ਉਹਨੂੰ ਸਹੀ ਨੀਂਦਰ ਆਉਂਦੀ ਏ, ਉਹਦੀ ਸਿਹਤ ਵੀ ਠੀਕ ਰਹਿੰਦੀ ਹੈ। ਇਸ ਅਖਾਣ 'ਚ ਮੱਤ ਦਿੱਤੀ ਹੈ ਵੀ ਜੇ ਤੁਹਾਨੂੰ ਕੰਮ ਨਹੀਂ ਵੀ ਨਾ ਲੱਭਦਾ ਤੇ ਕਿਸੇ ਦੇ ਕੰਮ ਦੇ ਮੁਫਤ ਹੀ ਟੁਰ ਜਾਓ, ਤਾਂ ਕਿ ਤੁਸੀਂ ਕੰਮ ਤੇ ਕਰਦੇ ਰਹੋ ਨਾ, ਤੁਹਾਡਾ ਸਰੀਰ ਠੀਕ ਰਵੇ, ਤੁਹਾਡੇ ਅੰਦਰ ਉਹ ਜਿਹੜਾ ਸਤਾ ਹੈ, ਉਹ ਤਾਕਤ ਹੈ, ਉਹ ਨਾ ਮੁੱਕ ਜਾਏ। ਵਾਹ ਵਾਹ। ਜਾ ਤੇ ਦੂਜਾ ਕਿਸੇ ਦੇ ਕੰਮ ਆਓਗੇ ਤੇ ਚਲੋ ਕਿਸੇ ਦੇ ਰਸਾਨ ਹੀ ਕਰੋਗੇ, ਉਹ ਤੁਹਾਡਾ ਸ਼ੁਕਰਗੁਜ਼ਾਰ ਹੋਏਗਾ, ਉਹਦਾ ਹੀ ਫਾਇਦਾ ਹੋਏਗਾ ਤੁਹਾਡੇ ਵੇਲ ਪੁਣੇ ਦੀ ਵਜ੍ਹਾ ਨਾਲ। ਲੇਕਿਨ ਵਿਹਲਿਆਂ ਬਹਿ ਰਹਿਣਾ ਜਿਹੜਾ ਇਹ ਚੰਗਾ ਕੰਮ ਨਹੀਂ। ਹਾਂਜੀ, ਔਰ ਮਤਲਬ ਇਹ ਹੈ ਕਿ ਕੰਮ ਬੰਦੇ ਨੂੰ ਕਰਦਿਆਂ ਰਹਿਣਾ ਚਾਹੀਦਾ ਹੈ, ਔਰ ਕੰਮ ਨਾਲ ਹੀ ਅਜ਼ਮਤ ਹੈ। ਇਸ ਅਖਾਣ ਵਿੱਚ ਕੰਮ ਦੀ ਅਜ਼ਮਤ ਨੂੰ ਦੱਸਿਆ ਗਿਆ। ਲੋ ਜੀ ਪਿਆਰਿਓ, ਸਾਡੇ ਹਾਜੀ ਮੁਨੱਵਰ ਹੁਸੈਨ ਗੁਰਾਇਆ ਸਾਹਿਬ ਨੇ ਅਖਾਣ ਭਿਜਵਾਇਆ ਸੀ ਵੀ ਵਿਹਲੇ ਨਾਲੋਂ ਵੰਗਾਰ ਚੰਗੀ। ਇੰਗਲਿਸ਼ ਵਿੱਚ ਆਖਦੇ ਨੇ ਵੀ ਐਨ ਆਈਡਲ ਮੈਨਸ ਬ੍ਰੇਨ ਇਜ਼ ਡੈਵਲਸ ਵਰਕਸ਼ਾਪ। ਤੇ ਸਾਡੀ ਪੰਜਾਬੀ ਮਾਂ ਬੋਲੀ 'ਚ ਵੀ ਆਖਦੇ ਨੇ ਵੀ ਖਾਲੀ ਮਕਾਨ ਸ਼ੈਤਾਨ ਦੀ ਦੁਕਾਨ। ਜਿਹੜਾ ਦਿਮਾਗ ਫਾਰਗ ਬੰਦੇ ਦਾ ਹੁੰਦਾ ਨਾ, ਜਿਹੜਾ ਵਿਹਲਾ ਰਹਿਣ ਵਾਲਾ ਬੰਦਾ ਹੈ, ਉਹਦਾ ਦਿਮਾਗ ਹਰ ਵੇਲੇ ਕੁਝ ਨਾ ਕੁਝ ਤੇ ਸੋਚਦਾ ਹੀ ਰਹਿੰਦਾ। ਉਹ ਚੰਗੀਆਂ ਸੋਚੇ ਮੰਦੀਆਂ ਸੋਚੇ, ਇਹ ਤੇ ਹੁਣ ਉਸ ਫਾਰਗ ਆਦਮੀ ਦੇ ਉੱਤੇ ਹੀ ਹੈ। ਅਗਰ ਉਹ ਕੋਈ ਕੰਮ ਕਰਦਾ ਹੋਏਗਾ, ਬੇਕਾਰ ਨਾ ਰਹੇਗਾ, ਤੇ ਜਿਵੇਂ ਬਾਜਵਾ ਸਾਹਿਬ ਫਰਮਾਇਆ ਕਿ ਇੱਕ ਤੇ ਕੰਮ ਕੀਤਿਆਂ ਸਿਹਤ ਹੋਵੇਗੀ, ਦੂਜਾ
ਉਹ ਕਿਸੇ ਦੇ ਕੰਮ ਆਵੇਗਾ, ਉਹਦੀ ਦੁਆ ਲਏਗਾ। ਔਰ ਕਿਸੇ ਦੇ ਕੰਮ ਆਉਣਾ ਅੱਲਾ ਭਾਗ ਸੱਚੇ ਨੂੰ ਵੀ ਪਸੰਦ ਹੈ। ਸਾਡੇ ਪਿਆਰੇ ਨਬੀ ਪਾਕ ਵੀ ਇਹ ਮੱਤ ਦਿੱਤੀ ਹੈ ਵੀ ਕਿਸੇ ਦੇ ਕੰਮ ਆਓ। ਤੇ ਇਨਸਾਨ ਪੈਦਾ ਵੀ ਇਸੇ ਵਾਸਤੇ ਹੀ ਕੀਤਾ ਗਿਆ है प्यारे, भी दर्द दिल के वास्ते पैदा किया इंसान को, वरना तात के लिए कुछ कम न थे करो बयां। बंदे नूं एक दूजे दे कम आउण लई पैदा किया गया होया है। साहिबो तुसी देखो ना कि जिवें बाजवा साहब दस्सिया भी वंगार दा मतलब हुंदा बिला मुआवजा, बगैर उजरत तो किसी दा हथ वंडाउणा, यानी मजदूरी भी कख नहीं लभनी। लेकिन वेले नालों बिला मुआवजा किसी दे काम आउणा, किसी दा हथ वंडाउणा, ये बहुता फायदेमंद है, क्योंकि बंदे दी सेहत ठीक रहिंदी है, बंदा ज़हनी तौर ते मसरूफ रहिंदा है, बंदे दा ज़हन मुजरमाना सोचा नहीं सोचदा, बद अमली वल मायल नहीं हुंदा। लो जी बाजवा साहब साडे एक बड़े प्यारे वेखण वाले ने, नसीर भट्ट साहब दुबई हुंदे ने जी। उन्होंने जनाब कल अबू दुबई का किधरे उधर अबू जबी वाले गए ने सैर सूर करन, उत्थे कोई मेला लगा सी, उतों दी उन्होंने ना जनाब सानू वीडियो बना के घल्ली है। वो वीडियो भी थोड़ी जी तुहानू असीं वहाने आ। और दूसरा एवे कि उन्होंने उस वीडियो दे विच ही एक सानू आख्या जी मैं अखान भेजिया, हुण मैनू वो अखान ते लगदा नहीं, कोई शेर जिहा उन्होंने जोड़ के घल्लिया। वो फरमांदे ने भी रोग इशक दा अवलड़ा, जिवें रुख खजूर ते धुप लगे तो छां नहीं देंदा, ते भुख लगे तो फल दूर। हाँ जी, ये असल च खान नहीं एक शेर है कि झूठे यार दी यारी एवें जी, जिवें रुख खजूर अच्छा, ते धुप लगे छां कोई ना देवे, भुख लगे फल दूर जी, अच्छा अच्छा। तो ये असल च शेर है। ते गल ये है जी कि खजूर का जिहड़ा रुख है ਉਹਦੇ ਉੱਤੇ ਉਹ ਉੱਤੇ ਜਾ ਕੇ ਫਲ ਲੱਗਾ ਹੁੰਦਾ ਹੈ। ਹਾਂ ਹਾਂਜੀ, ਤੇ ਜ਼ਾਹਰ ਉਹਦੇ ਉੱਤੇ ਚੜ੍ਹਨਾ ਵੀ ਐਡਾ ਸੌਖਾ ਨਹੀਂ, ਢਿੱਡ 'ਚ ਲਿਆ ਜਾਂਦਾ ਹੈ। ਹਾਂ ਜੀ, ਹਾਂਜੀ, ਤੇ ਛਾਂ ਵੀ ਉਹਦੀ ਕੋਈ ਨਹੀਂ, ਉਹਦੇ ਮਤਲਬ ਇਹ ਮੰਜੀ ਦੇ ਥਾਂ ਪੀੜੀ ਨਹੀਂ ਉਹਦੇ ਥੱਲੇ ਡਹਿੰਦੀ ਛਾਂ ਥੱਲੇ। ਜੀ ਜੀ, ਹਾਂਜੀ, ਥੋੜਾ ਜਿਹਾ ਹੁੰਦਾ ਹੈ ਉਹ ਪੱਤਰ ਹੀ ਥੋੜੇ ਜਿਹਾ, ਪੱਤਰ ਹੀ ਥੋੜੇ ਜਿਹੇ ਹੁੰਦੇ ਨੇ, ਬੜੇ ਦੂਰ, ਤੇ ਉਹ ਵੀ ਦੂਰ ਜਾ ਕੇ ਹੁੰਦੇ ਨੇ। ਤੇ ਉਹ ਇਹ ਦੱਸਿਆ ਗਿਆ ਕਿ ਜਿਹੜਾ ਮਤਲਬ ਇਹ ਝੂਠਾ ਯਾਰ ਹੈ ਨਾ, ਉਹਦੀ ਮਤਲਬ ਯਾਰੀ ਇੰਝ ਹੀ ਹੁੰਦੀ ਹੈ ਭਈ ਜੇ ਤੁਹਾਡੇ ਕੋਲੋਂ ਕਿਸੇ ਉਹਨੂੰ ਕੋਈ ਫਾਇਦੇ ਦੀ ਲੋੜ ਪਵੇ ਤਾਂ ਉਹ ਤੁਹਾਨੂੰ ਫਾਇਦਾ ਵੀ ਨਹੀਂ ਦੇ ਸਕਦਾ। ਹਾਂਜੀ, ਤੇ ਹਮਦਰਦੀ ਵੀ ਨਹੀਂ ਤੁਹਾਡੇ ਨਾਲ ਕਰ ਸਕਦਾ। ਤੇ ਜੇ ਉਹਦੇ ਕੋਲੋਂ ਕੋਈ ਮਤਲਬ ਕੋਈ ਫਲ ਦੀ ਜ਼ਰੂਰਤ ਪਵੇ, ਹਾਂਜੀ, ਜਾਂ ਕੋਈ ਇਸ ਤਰ੍ਹਾਂ ਦੇ ਕੋਈ ਪੈਸੇ ਦੀ ਲੋੜ ਪੈ ਜੇ, ਤੇ ਉਹਦਾ ਫਲ ਜਿਹੜਾ ਉਹ ਇੰਨਾ ਦੂਰ ਹੈ ਵੀ ਉਹਦੇ ਆਪ ਮਤਲਬ ਝੂਠਾ ਹੈ, ਉਹਦੇ ਪੱਲੇ ਕੱਖ ਨਹੀਂ, ਉਹ ਝੂਠ ਨਾਲ ਹੀ ਸਾਰਾ ਕੁਝ ਸਵਾਰਦਾ ਜੀ। ਉਹ ਇਹਦੇ ਤੋਂ ਮੈਨੂੰ ਯਾਦ ਆ ਗਿਆ ਇੱਕ ਮਰਾਸੀਆ ਨੇ ਖਜੂਰ ਤੇ ਚੜ ਗਿਆ ਜੀ। ਅੱਛਾ, ਹੁਣ ਇਹ ਸ਼ੂਲੀ ਦੇ ਲੋਕ ਹੁੰਦੇ ਨੇ ਜੀ, ਇਹਨਾਂ ਦੀ ਰਗ ਦੇ ਵਿੱਚ ਜ਼ਰਾਫਤ ਰੱਬ ਨੇ ਰੱਖੀ ਹੋਈ ਹੈ ਜੀ ਜੀ। ਤੂੰ ਚੜਿਆ ਉੱਤੇ ਖਜੂਰਾਂ ਲੈਣ ਲਈ, ਉਹਨੂੰ ਚਲੋ ਖਜੂਰਾਂ ਡੋਕੇ ਛੋਕੇ ਉਹਨੇ ਤਰੋੜੇ ਤਰਾੜੇ ਜੀ। ਉਹਦੇ ਤੋਂ ਬਾਅਦ ਹੁਣ ਥੱਲੇ ਉਤਰਨ, ਜਦੋਂ ਥੱਲਾ ਵੇਖਿਆ ਨਾ ਤੇ ਉਹਨੂੰ ਤੇ ਬੜਾ ਦੂਰ ਨਜ਼ਰ ਆਇਆ, ਡਰ ਲੱਗਾ ਵੀ ਮੈਂ ਕਿਵੇਂ ਉਤਰਾਂਗਾ। ਤੂੰ ਆਂਦਾ ਯਾ ਪੀਰ ਯਾਰਵੀਂ ਵਾਲਿਆ ਸਰਕਾਰ, ਜੇ ਮੈਂ ਥੱਲੇ ਸਹੀ ਉਤਰ ਪਿਆ ਤੇਰੇ ਨਾਂ ਦੀਆਂ 3 ਦੇਗਾਂ ਦਿਆਂਗਾ। ਅੱਛਾ, ਉਹ ਹੁਣ ਨਾ ਉਹ ਢਿੱਡ ਨਾਲ ਰਗੜਦਾ ਥੋੜਾ ਜਿਹਾ ਥੱਲੇ ਆ ਕੇ ਨਾ ਤੇ ਵੇਖਿਓ ਥੋੜਾ ਜਿਹਾ ਨੇੜੇ ਹੋ ਗਿਆ। ਆਂਦਾ ਵੀ ਪੀਰ ਯਾਰਵੀਂ ਵਾਲਿਆ ਤੂੰ ਕਿਹੜੀਆਂ ਆਪ ਖਾਣੀਆਂ ਨੇ, ਤੇ ਮੈਂ ਮਾੜਾ ਬੰਦਾ ਵੀ 2 ਦੇਗਾਂ ਦੇ ਲਾਂਗਾ, 3 ਤੇ ਨਹੀਂ ਦਿੱਤੀਆਂ ਜਾਣੀਆਂ। ਤੇ ਉਹ ਥੋੜਾ ਜਿਹਾ ਹੋਰ ਥੱਲੇ ਹੋਇਆ ਜ਼ਮੀਨ ਦੇ ਲਾਗੇ, ਤੇ ਆਂਦਾ ਵੀ ਪੀਰ ਜੀ ਤੁਹਾਨੂੰ ਪਤਾ ਹੈ ਵੀ ਮਹਿੰਗਾਈ ਦਾ ਜ਼ਮਾਨਾ ਹੈ ਤੇ ਮੇਰੇ ਤੇ ਘਰ ਵੀ ਕੱਖ ਨਹੀਂ, ਤੇ ਮਤਲਬ 1 ਦੇਗ ਦੇ ਦਿਆਂਗਾ। ਉਹ ਜਦੋਂ ਥੱਲੇ ਉਤਰਿਆ ਤੇ ਉਹ ਹੱਥ ਝਾੜ ਕੇ ਆਂਦਾ ਅਸੀਂ ਨਾ ਚੜ੍ਹਨੇ ਆ ਤੇ ਨਾ ਕੋਈ ਦੇਗ ਦੇਣੇ ਆ। ਤੇ ਇਹ ਹੁਣ ਮੈਨੂੰ ਦੱਸੋ ਕਿ ਇਹ ਜਿਹੜਾ ਭੱਟ ਸਾਹਿਬ ਸਾਨੂੰ ਘਲਾਇਆ ਸੀ, ਨਸੀਰ ਭੱਟ ਸਾਹਿਬ ਨੇ ਸ਼ੇਰ, ਹਾਂਜੀ, ਇਹ ਸ਼ੇਰ ਤੁਹਾਂ ਦਰੁਸਤ ਤੇ ਕਰ ਛੱਡਿਆ, ਮੁਰੰਮਤ ਤੇ ਕਰ ਛੱਡਿਆ, ਤੇ ਇਹ ਅਖਾਨ ਨਹੀਂ ਸੀ ਇਹਦਾ ਮਤਲਬ? ਨਹੀਂ, ਅਖਾਨ ਨਹੀਂ ਸੀ ਇਹ, ਤੇ ਬਸ ਤੁਸੀਂ ਸਮਝ ਲਓ ਇਹਨੂੰ ਖਾਨ ਵੀ ਕਹਿ ਲਓ ਇਸ ਸੈਂਸ 'ਚ ਜੀ, ਕਿ ਸ਼ੇਰ ਹੀ ਜਿਹੜੇ ਮਸ਼ਹੂਰ ਹੋ ਜਾਂਦੇ ਨੇ ਜ਼ਿਆਦਾ, ਉਹ ਖਾਣਾ ਦੀ ਸ਼ਕਲ ਧਾਰ ਜਾਂਦੇ ਨੇ ਜੀ ਜੀ, ਕਿ ਝੂਠੇ ਯਾਰ ਦੀ ਯਾਰੀ ਐਵੇਂ ਜਿਵੇਂ ਰੁੱਖ ਖਜੂਰ, ਤੇ ਭੁੱਖ ਲੱਗੇ ਤੇ ਫਲ ਕੋਈ ਨਾ ਦਿੰਦਾ, ਤੇ ਧੁੱਪ ਲੱਗੇ ਛਾਂ ਦੂਰ। ਇਹ ਕਿਸੇ ਗਾਣੇ 'ਚ ਵੀ ਕਿਸੇ ਨੇ ਗਾਇਆ, ਮੇਰਾ ਖਿਆਲ ਸ਼ਾਇਦ ਐਸਐਨ ਭੱਟੀ ਨੇ ਜਾਂ ਕਿਸੇ ਨੇ, ਹਾਂਜੀ ਮੇਰਾ ਖਿਆਲ ਹੈ।
ਠੀਕ, ਤੇ ਉਹ ਮਤਲਬ ਇਹ ਜਿਹੜੀ ਚੀਜ਼ ਅਮਰ ਹੋ ਜਾਂਦੀ ਹੈ ਨਾ ਜੀ, ਉਹ ਹੀ ਅਖਾਣ ਦੀ ਸ਼ਕਲ ਬਣ ਜਾਂਦੀ ਵਾਹ, ਹੈ। ਵਾਹ। ਹਾਂਜੀ, ਤੋ ਇਹਦੇ 'ਚ ਦੱਸਿਆ ਗਿਆ ਵੀ ਜਿਹੜਾ ਬੰਦਾ ਝੂਠਾ ਯਾਰ ਹੈ ਤੁਹਾਡਾ, ਹਾਂਜੀ, ਉਹਦੀ ਯਾਰੀ ਸਗਵੀਂ ਇੰਜੀ ਹੈ ਹਾਂ। ਕਿ ਜਿਹੜੀ ਕਿਸੇ ਕੰਮ ਨਹੀਂ ਤੁਹਾਡੇ ਆ ਸਕਦੀ। ਔਰ ਯਾਰ ਤੇ ਉਹ ਹੁੰਦਾ ਨਾ ਜਿਹੜਾ ਇੱਕ ਦੂਜੇ ਦਾ ਦੁੱਖ ਦਰਦ ਔਖੇ ਸੌਖੇ ਵੇਲੇ ਭਾਰ ਵੰਡਾਏ, ਉਹਦਾ ਦੁੱਖ ਦਰਦ ਸਾਂਝਾ ਉਹਦੇ ਨਾਲ ਕਰੇ। ਹਾਂ, ਤੇ ਜਿਹੜਾ ਇਹ ਨਾ ਕਰਨ ਜੋਗਾ ਹੋਵੇ, ਉਹਦੀ ਫਿਰ ਪੋਜੀਸ਼ਨ ਉਹ ਖਜੂਰ ਦੇ ਰੁੱਖ ਵਰਗੀ ਹੁੰਦੀ ਹੈ। ਵਾਹ। ਹਾਂਜੀ, ਕਿ ਉਹ ਉੱਤੇ ਚੜੋ ਤੇ ਦਿਲ ਕਰੇ ਉੱਤੇ ਜਾਂਦਿਆਂ ਨੂੰ ਵੀ ਫਲ ਨਾ ਲੱਭੇ ਤੇ ਛਾਂ ਵੀ ਉਹਦੀ ਕੋਈ ਨਹੀਂ। ਵਾਹ। ਲਓ ਜੀ ਨਸੀਰ ਭੱਟ ਸਾਹਿਬ, ਤੁਸਾਂ ਜਨਾਬ ਜਿਹੜਾ ਅਖਾਣ ਭਿਜਵਾਇਆ ਸੀ ਉਹ ਇਸ ਤਰ੍ਹਾਂ ਸੀ ਭਈ ਇਸ਼ਕ ਦਾ ਰੋਗ ਅਵਲੜਾ, ਜੀਕੂ ਰੁੱਖ ਖਜੂਰ, ਤੇ ਧੁੱਪ ਲੱਗੇ ਤੇ ਛਾਂ ਨਹੀਂ ਦਿੰਦਾ, ਤੇ ਭੁੱਖ ਲੱਗੇ ਫਲ ਦੂਰ। ਪਹਿਲੇ ਤੇ ਤੁਹਾਡੇ ਭਿਜਵਾਏ ਹੋਏ ਇਸ ਸ਼ੇਰ ਦੀ ਸਾਡੇ ਬਾਬਾ ਜੀ ਨੇ ਇਸਲਾਹ ਕੀਤੀ। ਉਹਨਾਂ ਆਖਿਆ ਜੀ ਇਹ ਸ਼ੇਰ ਇਸ ਤਰ੍ਹਾਂ ਹੈ ਭਈ ਝੂਠੇ ਯਾਰ ਦੀ ਯਾਰੀ, ਜੀਕੂ ਰੁੱਖ ਖਜੂਰ, ਤੇ ਧੁੱਪ ਲੱਗੇ ਤੇ ਛਾਂ ਨਹੀਂ ਦਿੰਦਾ, ਭੁੱਖ ਲੱਗੇ ਫਲ ਦੂਰ। ਔਰ ਦੂਸਰਾ ਉਹਦਾ ਤਰਜਮਾ ਹੈ ਜਿਹੜਾ ਸਾਡਾ ਬਾਬਾ ਜੀ ਨੇ ਦੱਸਿਆ, ਉਹ ਇਸ ਤਰ੍ਹਾਂ ਵੀ ਜਿਹੜਾ ਝੂਠਾ ਬੰਦਾ, ਜਿਹਦੀ ਗੱਲ ਹੀ ਸੱਚੀ ਨਹੀਂ, ਜਿਹਦੇ ਕੌਲੋ ਫੇਲ ਦੇ ਵਿੱਚ ਤਜ਼ਾਦ ਹੈ, ਆਖਦਾ ਕੁਛ ਹੈ ਹੁੰਦਾ ਕੁਛ ਹੈ, ਉਹਦੀ ਯਾਰਾਨਾ, ਉਹਦੀ ਦੋਸਤੀ ਇਸੇ ਤਰ੍ਹਾਂ ਹੀ ਹੁੰਦੀ ਹੈ। ਵੀ ਜਿਵੇਂ ਖਜੂਰ ਦਾ ਬੂਟਾ ਹੈ, ਖਜੂਰ ਦਾ ਬੂਟਾ ਇੱਕ ਅਜਿਹਾ ਪੌਦਾ ਹੈ ਵੀ ਜਿਹਦੇ ਛਾਵੇਂ ਵੀ ਨਹੀਂ ਬੰਦਾ ਬਹਿ ਸਕਦਾ, ਜੇ ਸਖਤ ਧੁੱਪ ਲੱਗੇ ਤੇ ਉਹਦੀ ਛਾਂ ਨਹੀਂ ਬੰਦਾ ਮਾਣ ਸਕਦਾ, ਤੇ ਜੇ ਭੁੱਖ ਲੱਗੀ ਹੋਵੇ ਤੇ ਫਿਰ ਉਹਦਾ ਫਲ ਏਡੀ ਦੂਰ ਹੁੰਦਾ ਕਿ ਉਹਦੇ ਉੱਤੇ ਨਾ ਹਾਰੀ ਸਾਰੀ ਚੜ੍ਹ ਸਕਦਾ ਤੇ ਨਾ ਉਤੋਂ ਖਜੂਰਾਂ ਲਾ ਕੇ ਖਾ ਸਕਦਾ। ਯਾਨੀ ਝੂਠੇ ਬੰਦੇ ਦਾ ਦੋਸਤਾਨਾ ਬੇਫੈਜ਼ ਹੀ ਹੁੰਦਾ ਹੈ, ਉਹਦੇ ਕੋਲੋਂ ਕੋਈ ਬੰਦਾ ਫੈਜ਼ ਨਹੀਂ ਪਾ ਸਕਦਾ। ਬਾਜਵਾ ਸਾਹਿਬ ਆਬਦ ਲੋਧਰਾ ਸਾਹਿਬ ਨੇ ਜੀ ਜੀ ਭੋਥ ਪਿੰਡ ਜੀ ਜੀ ਸਿਆਲਕੋਟ ਦਾ, ਉੱਥੋਂ ਹਾਂਜੀ ਹਾਂਜੀ ਉਹਨਾਂ ਬੜਾ ਪਿਆਰਾ ਇੱਕ ਅਖਾਣ ਭਿਜਵਾਇਆ ਹੈ। ਹਾਂਜੀ, ਦੋ ਪਿੰਡ ਇਕੱਠੇ ਬੋਲਦੇ ਨੇ, ਭੜਥ ਤੇ ਪੋਥ। ਜੀ ਜੀ ਹਾਂਜੀ, ਨਾਲ ਨਾਲ ਨੇ। ਹਾਂਜੀ ਹਾਂਜੀ। ਉਹ ਅਖਾਣ ਇਸ ਤਰ੍ਹਾਂ ਜਨਾਬ ਕਿ ਬਿਨ ਪਾਪੋਂ ਨਹੀਂ ਜੁੜਦੀ ਤੇ ਨਾਲ ਕੋਈ ਨਹੀਂ ਖੜਦਾ। ਹਾਂਜੀ, ਇਹ ਦੱਸਿਆ ਗਿਆ ਕਿ ਜਿਹੜੀ ਮਾਇਆ ਹੈ ਨਾ ਜੀ, ਜੀ ਮਾਇਆ ਅਗਰ ਤੁਸੀਂ ਇਮਾਨਦਾਰੀ ਨਾਲ ਜ਼ਿੰਦਗੀ ਗੁਜ਼ਾਰਦੇ ਹੋ ਤੇ ਬੁਰਾਈ ਨਹੀਂ ਕਰਦੇ, ਰਿਸ਼ਵਤ ਨਹੀਂ ਲੈਂਦੇ, ਕੋਈ ਕੋਝਾ ਕਾਰਜ, ਕੋਈ ਕਾਲਾ ਧੰਦਾ, ਜੀ ਦੋ ਨੰਬਰੀ ਨਹੀਂ ਕਰਦੇ, ਤੇ ਮਸਾਂ ਹਾਲ ਸਾਲ ਪੂਰਾ ਹੁੰਦਾ ਹੈ। ਜੀ ਜਦੋਂ ਮਾਇਆ ਬਹੁਤੀ ਲੋਕੀ ਜੋੜਦੇ ਨੇ, ਉਹ ਕੋਈ ਨਾ ਕੋਈ ਉਹਦੇ 'ਚ ਪਾਪ ਜ਼ਰੂਰ ਕਰਦੇ ਨੇ। ਵੇਖੋ ਨਾ ਜੀ, ਜਿਸ ਤਰ੍ਹਾਂ ਤੁਹਾਨੂੰ ਆਪਣੀ ਆਮਦਨ ਦੇ ਜ਼ਕਾਤ ਵੀ ਦੇਣ ਦਾ ਤੁਹਾਡੇ ਤੇ ਫਰਜ਼ ਹੈ, ਉਸ਼ਰ ਵੀ ਦੇਣਾ ਤੁਹਾਡੇ ਤੇ ਫਰਜ਼ ਹੈ ਜੀ ਕਿ ਇਹ ਦਿਓ, ਇਹਦੇ ਨਾਲ ਤੁਹਾਡੀ ਜਿਹੜੀ ਆਮਦਨ ਹੈ ਪਾਕ ਹੋ ਜਾਏਗੀ। ਜੀ ਔਰ ਜਦੋਂ ਇਹ ਚੀਜ਼ਾਂ ਲੋਕੀ ਛੱਡ ਕੇ ਤੇ ਬੁਰਾਈ ਕਰਕੇ, ਤੇ ਮਤਲਬ ਇਹ ਵੇ ਕਿ ਪਾਪ ਦੇ ਪੜੋਲੇ ਭਰ ਕੇ ਤੇ ਦੌਲਤ ਦੁਨੀਆ ਦੇ ਇਕੱਠੀ ਕਰਕੇ ਟੁੱਟ ਜਾਂਦੇ ਨੇ, ਤੇ ਨਾਲ ਤੇ ਕੋਈ ਨਹੀਂ ਲੈ ਕੇ ਜਾਂਦਾ, ਜਾਣ ਲੱਗਿਆਂ ਤੇ ਖਾਲੀ ਹੱਥ ਹੁੰਦੇ ਨੇ। ਔਰ ਉਸ ਵੇਲੇ ਆਂਦੇ ਨੇ ਇਹਦੇ ਕਫਨ ਨੂੰ ਤੇ ਬੋਝਾ ਵੀ ਕੋਈ ਨਹੀਂ ਹੁੰਦਾ, ਹਾਂਜੀ। ਔਰ ਕਫਨ ਤੇ ਮਤਲਬ ਬਗੈਰ ਬੋਝੇ ਤੋਂ ਹੁੰਦਾ ਹੈ। ਇਸ ਵਾਸਤੇ ਬੰਦੇ ਨੂੰ ਦੱਸਣਾ, ਸੋਚਣਾ ਚਾਹੀਦਾ ਹੈ ਕਿ ਮੈਂ ਜੋ ਕਰ ਰਿਹਾ, ਜੋ ਮੈਂ ਪਾਪ ਦੇ ਭੜੋਲੇ ਭਰ ਰਿਹਾ, ਇਹ ਮੇਰੇ ਵਾਸਤੇ ਤੇ ਅਜ਼ਾਬ ਦੀ ਵਜ੍ਹਾ ਬਣਨੀ ਹੈ, ਮੇਰੀ ਔਲਾਦ ਵਾਸਤੇ ਵੀ। ਜੀ ਜਿਹੜੇ ਗਲਤ ਤਰੀਕੇ ਨਾਲ ਕਮਾਈ ਹੋਈ ਆਮਦਨ ਆਪਣੇ ਬੱਚਿਆਂ ਨੂੰ ਜਿਹੜਾ ਬੰਦਾ ਖਵਾਏਗਾ, ਜ਼ਾਹਰ ਹੈ ਜਿੰਨੇ ਹਰਾਮ ਖਾਣਾ ਉਹਨੇ ਹਰਾਮ ਦਾ ਹੀ ਹੋਣਾ ਹੈ, ਤੇ ਉਹ ਹਰਾਮ ਦੇ ਹੀ ਹੋਣਗੇ। ਉਹਨਾਂ ਦੀਆਂ ਹਰਕਤਾਂ, ਉਹਨਾਂ ਦੀਆਂ ਕਰਤੂਤਾਂ, ਉਹ ਫਿਰ ਪੁੱਠੇ ਕੰਮ ਕਰਨਗੇ, ਕਿਸੇ ਨਾ ਕਿਸੇ ਵੱਡੇ ਕੰਮ 'ਚ ਫਸ ਜਾਣਗੇ, ਹਾਂਜੀ। ਤੇ ਉਹ ਮਤਲਬ ਇਹ ਹੈ ਕਿ ਸਭ ਕੁਝ ਜ਼ਾਇਆ ਚਲਾ ਜਾਏਗਾ, ਹਾਂਜੀ। ਤੇ ਉਹਨੇ ਆਖਿਆ ਤੂੰ ਇਕੱਲੇ ਨੂੰ ਕਿਉਂ ਰੋਣੀ ਹੈ, ਊਤ ਗਿਆ ਹੀ ਆਵਾ, ਉਹ ਆਵਾ ਹੀ ਫਿਰ ਖਰਾਬ ਹੋ ਜਾਏਗਾ, ਤਬਾਹੀ ਹੋ ਜਾਏਗੀ। ਇਸ ਵਾਸਤੇ ਸਾਨੂੰ ਚਾਹੀਦਾ ਹੈ ਕਿ ਅਸੀਂ ਰਿਜ਼ਕੇ ਹਲਾਲ ਕੋਸ਼ਿਸ਼ ਕਰਕੇ ਕਮਾਈਏ, ਅੱਲਾ ਤੇ ਉਹਦੇ ਰਸੂਲ ਦੇ ਦੱਸੇ ਹੋਏ ਅਸੂਲਾਂ ਦੇ ਮੁਤਾਬਕ। ਕਾਰੋਬਾਰ ਵੀ ਹੋ ਸਕਦਾ ਹੈ, ਨੌਕਰੀ ਵੀ ਹੋ ਸਕਦੀ ਹੈ, ਜੋ ਵੀ ਤੁਸੀਂ ਕਰਦੇ ਹੋ ਉਹਨੂੰ ਅੱਲਾ ਤੇ ਉਹਦੇ ਰਸੂਲ ਦੇ ਹੁਕਮਾਂ ਦੇ ਮੁਤਾਬਕ ਚੱਲੋ। ਔਰ ਦੁਨੀਆਦਾਰੀ ਦੇ ਜਿਹੜੀ ਇਹ ਵਿਖਾਵਾ ਤੇ ਕਾਰਾਂ ਤੇ ਕੋਠੀਆਂ ਤੇ ਬੰਗਲੇ, ਇਹ ਸਾਰਾ ਕੁਝ ਇੱਥੇ ਹੀ ਰਹਿ ਜਾਣਾ ਹੈ, ਹਾਂਜੀ। ਔਰ ਅੱਗੇ ਤੇ ਸਿਰਫ ਬੰਦੇ ਦੇ ਨਾਲ ਉਹਦੇ ਅਮਲ ਜਾਣੇ ਨੇ, ਜਿਹੜੇ ਉਹਨੇ ਅਮਲ ਨੇਕ ਕੀਤੇ ਨੇ, ਹਾਂਜੀ।
ਤੇ ਜਿਸ ਤਰ੍ਹਾਂ ਉਹਨੇ ਦੱਸਿਆ ਕਿ ਤੁਹਾਡੇ ਤੇ ਤੁਹਾਡੇ ਹਮਸਾਇਆਂ ਦਾ ਵੀ ਹੱਕ ਹੈ, ਤੁਹਾਡੇ ਰਿਸ਼ਤੇਦਾਰਾਂ ਦਾ ਵੀ ਹੱਕ ਹੈ, ਤੇ ਜੇ ਮਤਲਬ ਉਹ ਸਵਾਲੀਆਂ ਨੂੰ ਵੀ ਖਾਲੀ ਮੋੜਿਆ ਹਾਂਜੀ ਤੇ ਸਾਰੀ ਦੌਲਤ ਇਕੱਠੀ ਕਰਦੇ ਰਹੇ ਤੇ ਮਤਲਬ ਇਹ ਹੈ ਕਿ ਪੜੋਲੇ ਭਰਦੇ ਰਹੇ ਵਾਹ। ਤੇ ਉਹ ਫਿਰ ਇੱਕ ਅਜ਼ਾਬ ਨੂੰ ਹੀ ਮਤਲਬ ਇਹ ਆਪਣੇ ਵਾਸਤੇ ਦਾਵਤ ਦੇਣ ਵਾਲੀ ਗੱਲ ਹੈ। ਲਓ ਜੀ ਪਿਆਰਿਓ, ਜਿਹੜਾ ਅਖਾਨ ਤੁਸਾਂ ਭਿਜਵਾਇਆ ਵੀ ਬਿਨ ਪਾਪੋਂ ਨਹੀਂ ਜੁੜਦੀ ਤੇ ਨਾਲ ਕੋਈ ਨਹੀਂ ਖੜਦਾ, ਇਹਨੂੰ ਗੁਰੂ ਨਾਨਕ ਦੇਵ ਜੀ ਦਾ ਅਖਾਨ ਵੀ ਆਖਿਆ ਜਾਂਦਾ ਹੈ। ਬਾਬਾ ਜੀ ਨਾਨਕ ਹੋਰਾਂ ਦੀ ਇਹ ਕਹਾਵਤ ਹੈ ਤੇ ਉਹਨਾਂ ਫਰਮਾਇਆ ਸੀ ਕਿ ਜੇ ਬਿਨ ਪਾਪੋਂ ਜੁੜਦੀ ਤੇ ਨਾਨਕ ਕੋਲ ਵੀ ਜ਼ਰੂਰ ਫਿਰ ਹੁੰਦੀ। ਯਾਨੀ ਦੌਲਤ ਰਿਜ਼ਕੇ ਹਲਾਲ ਬੜੀ ਮਿਹਨਤ ਨਾਲ ਕਮਾ ਕੇ ਤੇ ਮਸਾਂ ਬੰਦਾ ਆਪਣੇ ਅਖਰਾਜਾਤ ਪੂਰੇ ਕਰਦਾ। ਤੁਸੀਂ ਅਜੋਕੇ ਸਮੇਂ 'ਚ ਹੀ ਵੇਖ ਲਵੋ, ਜਿਹੜਾ ਤੁਹਾਨੂੰ ਕੋਈ ਵੱਡਾ ਧਨਵਾਨ ਕੋਈ ਨੌ ਦੌਲਤੀਆ ਦਿਸੇਗਾ, ਉਹਦਾ ਸਾਰਾ ਪਿਛੋਕੜ ਫਰੋਲ ਕੇ ਵੇਖ ਲਵੋ, ਪਿੱਛੇ ਕੋਈ ਨਾ ਕੋਈ ਪਾਪ ਲੁਕਿਆ ਹੁੰਦਾ ਹੈ, ਕੋਈ ਨਾ ਕੋਈ ਕ੍ਰਾਈਮ ਉਹਨੇ ਕੀਤਾ ਹੋਵੇਗਾ, ਕੋਈ ਨਾ ਕੋਈ ਜੁਰਮ ਉਹਦੀ ਦੌਲਤ ਜਿਹੜੀ ਹੈ ਨਾ ਜੀ ਉਹਦੇ ਪਿੱਛੇ ਜ਼ਰੂਰ ਤੁਹਾਨੂੰ ਨਜ਼ਰ ਆਵੇਗਾ। ਪਾਪੋਂ ਬਗੈਰ ਦੌਲਤ ਜਾਂ ਮਾਇਆ ਇਕੱਠੀ ਨਹੀਂ ਹੁੰਦੀ। ਉਹ ਤੇ ਮਸਾਂ ਰਿਜ਼ਕੇ ਹਲਾਲ ਬੰਦਾ ਕਮਾਉਂਦਾ ਜੇ ਬੰਦਾ ਬਿਲਕੁਲ ਫੇਰ ਚੱਲੇ ਆਪਣਾ ਕਾਰੋਬਾਰ ਹੈ, ਜ਼ਿੰਦਗੀ ਆਪਣੀ ਹਯਾਤੀ ਜੇ ਤੇ ਬੰਦਾ ਅੱਲਾ ਪਾਕ ਦੇ ਨਬੀ ਪਾਕ ਦੇ ਹੁਕਮਾਂ ਤੇ ਅਸੂਲਾਂ ਦੇ ਮੁਤਾਬਕ ਗੁਜ਼ਾਰੇ ਤੇ ਫਿਰ ਪਿਆਰਿਓ ਪਿਆਰੇ ਨਬੀ ਪਾਕ ਦੇ ਕੋਲ ਕਦੀ ਨਹੀਂ ਸੀ ਜੁੜੀ, ਸੁਹਾਬਾ ਕਿਰਾਮ ਕੋਲ ਕਦੀ ਨਹੀਂ ਸੀ ਜੁੜੀ, ਜਿਹੜੇ ਖੁਲਾਫਾਏ ਰਾਸ਼ਦੀਨ ਸਨ, ਲਖੂਕ ਹਾ ਮਰਬਾ ਮੀਲ ਦੇ ਉੱਤੇ ਜਿਨ੍ਹਾਂ ਹਕੂਮਤਾਂ ਕੀਤੀਆਂ, ਉਹਨਾਂ ਕੋਲ ਪਿਆਰਿਓ ਇੰਨੇ ਪੈਸੇ ਵੀ ਨਹੀਂ ਸਨ ਹੁੰਦੇ ਜਿੰਨੇ ਤੁਹਾਡੇ ਤੇ ਮੇਰੇ ਕੋਲ ਨੇ। ਅਸੀਂ ਉਹਨਾਂ ਤੋਂ ਵੀ ਬਹੁਤੇ ਅਮੀਰ ਹਾਂ। ਇਸ ਲਈ ਜਦੋਂ ਅੱਲਾ ਪਾਕ ਨੇ ਜੋ ਕੁਰਾਨ ਪਾਕ 'ਚ ਆਪਣੇ ਨਬੀ ਪਾਕ ਨੇ ਪੁੱਛਿਆ ਜਦੋਂ ਕਿ ਯਸਅਲੂਨਾ ਕਾ ਮਾ ਜ਼ਾਤ ਤੁਨਫਿਕੂਨ ਹੈ, ਪਿਆਰੇ ਨਬੀ ਪਾਕ ਇਹ ਸਵਾਲ ਕਰਦੇ ਨੇ, ਮੋਮਨੀਨ ਤੁਹਾਨੂੰ ਪੁੱਛਦੇ ਨੇ ਕਿ ਅਸੀਂ ਅੱਲਾ ਪਾਕ ਦੀ ਰਾਹ 'ਚ ਕੀ ਖਰਚ ਕਰੀਏ, ਉਹਦੇ ਦਿੱਤੇ ਹੋਏ ਦੇ ਵਿੱਚੋਂ ਕੀ ਰੱਬ ਦੀ ਰਾਹ 'ਚ ਦਈਏ। ਤੇ ਇੱਕ ਲਫ਼ਜ਼ ਪਿਆਰੇ ਨਬੀ ਪਾਕ ਨੂੰ ਅੱਲਾ ਪਾਕ ਨੇ ਆਖਿਆ, ਕੁਲਿਲ ਕਹਿ ਦਿਓ, ਇਹਨਾਂ ਨੂੰ ਕਹਿ ਦਿਓ, ਅਫਵ, ਇੱਕ ਲਫ਼ਜ਼ ਅਫਵ, ਯਾਨੀ ਤੁਹਾਡੀ ਜ਼ਰੂਰੀਆਤ ਤੋਂ ਜਿਹੜੀ ਚੀਜ਼ ਜ਼ਿਆਦਾ ਹੈ ਅੱਲਾ ਦੀ ਰਾਹ 'ਚ ਵੰਡ ਦਿਓ। ਤੇ ਸਾਹਿਬੋ ਜੇ ਅਸੀਂ ਇੰਝ ਵੰਡਣ ਲੱਗੀਏ ਹੁਕਮੇ ਰੱਬੀ ਦੇ ਮੁਤਾਬਕ ਤੇ ਫਿਰ ਜੁੜ ਸਕਦੀ? ਕਦੀ ਨਹੀਂ ਜੁੜਦੀ। ਤੇ ਨਾਲ ਵੀ ਕੋਈ ਨਹੀਂ ਖੜਦਾ। ਤੇ ਜਿਨ੍ਹਾਂ ਲਈ ਜੋੜ ਜਾਂਦਾ ਹੈ, ਲੁੱਟ ਖਸੂਟ ਕਰਕੇ, ਖੋਆ ਖੁਆਈ ਕਰਕੇ, ਮਾੜਿਆਂ ਦੁਬੜਿਆਂ ਦਾ ਮਾਲ ਖੋ ਕੇ, ਜ਼ਮੀਨ ਖੋ ਕੇ, ਜਿਨ੍ਹਾਂ ਲਈ ਛੱਡ ਜਾਂਦਾ, ਹਜ਼ਰਤ ਮੀਆਂ ਮੁਹੰਮਦ ਬਾਈ ਸਾਹਿਬ ਆਰਿਫ ਖੜੀ ਨੇ ਲਿਖਿਆ ਸੀ ਭਈ ਜਿਨ੍ਹਾਂ ਲਈ ਸੈਂ ਪਾਪ ਕਮਾਉਂਦਾ ਉਹ ਕਿੱਥੇ ਨਹੀਂ ਉਹ ਕਰਦੇ, ਤੇ ਪੈਰ ਪਸਾਰ ਪਿਓ ਵਿੱਚ ਵਿਹੜੇ ਕੱਢੋ ਕੱਢੋ ਕਰਦੇ। ਤੇ ਪਿਆਰਿਓ ਕਾਹਦੇ ਲਈ ਫਿਰ ਇਕੱਠੀ ਕਰਨੀ ਹੋਈ? ਕਿਉਂ ਅੱਲਾ ਪਾਕ ਦੇ ਬੰਦਿਆਂ ਨੂੰ ਤਾਣਾ ਹੋਇਆ? ਕਿਉਂ ਕਿਸੇ ਗਰੀਬ ਦੀ ਸ਼ੈ ਖੋਹ ਕੇ ਆਪਣੀ ਮਲਕੀਅਤ 'ਚ ਨਜਾਇਜ਼ ਤਰੀਕੇ, ਗੈਰ ਕਾਨੂੰਨੀ ਤਰੀਕੇ ਦੇ ਨਾਲ ਆਪਣੀ ਮਲਕੀਅਤ 'ਚ ਲੈਣੀ ਹੋਈ? ਇਹਨਾਂ ਚੀਜ਼ਾਂ ਤੋਂ ਸਾਨੂੰ ਇਜਤਨਾਬ ਕਰਨਾ ਚਾਹੀਦਾ। ਅੱਲਾ ਪਾਕ ਸੱਚੇ ਸਾਹਿਬ ਕੋਲੋਂ ਰਿਜ਼ਕੇ ਹਲਾਲ ਮੰਗਣਾ ਚਾਹੀਦਾ ਤੇ ਉਹਦੇ ਵਿੱਚੋਂ ਵੀ ਰੱਬ ਦੇ ਮਸਕੀਨਾਂ ਮਾੜਿਆਂ ਦਾ ਹਿੱਸਾ ਕੱਢਣਾ ਚਾਹੀਦਾ। ਔਰ ਅੱਲਾ ਪਾਕ ਹੀ ਰਾਜ਼ਕ ਹੈ ਤੇ ਉਹਦੇ ਤੇ ਹੀ ਤਕੀਆ ਕਰਨਾ ਚਾਹੀਦਾ। ਸਾਨੂੰ ਪਾਪਾਂ ਨਾਲ ਦੌਲਤ ਤੇ ਮਾਇਆ ਇਕੱਠੀ ਬਿਲਕੁਲ ਨਹੀਂ ਕਰਨੀ ਚਾਹੀਦੀ। ਇਹਦੇ 'ਚ ਸਾਡਾ ਦੀਨ ਦਾ ਔਰ ਦੁਨੀਆ ਦਾ ਭਲਾ ਹੈ। ਲੋ ਜੀ ਬਾਜਵਾ ਸਾਹਿਬ ਤਾਰਾਗੜ੍ਹ ਇੰਡੀਆ ਤੋਂ ਹਰਬਿੰਦਰ ਸਿੰਘ ਮਾਨ ਜੀ, ਉਹਨਾਂ ਜਨਾਬ ਅਖਾਨ ਭੇਜਿਆ ਵੀ ਜਿੱਥੋਂ ਦੀ ਖੋਤੀ ਉੱਥੇ ਹੀ ਆਣ ਖਲੋਤੀ। ਹਾਂਜੀ, ਇਹ ਜਿਹੜਾ ਅਖਾਨ ਹੈ ਜੀ ਇਹਦਾ ਮਤਲਬ ਇਹ ਵੇ ਕਿ ਜਿਹੋ ਜਿਹੀਆਂ ਸਿਫਤਾਂ ਬੰਦੇ 'ਚ ਹੁੰਦੀਆਂ ਨੇ ਨਾ ਜੀ, ਯਾਨੀ ਸਿਫਤਾਂ ਤੇ ਇੱਕ ਸਿਫਤਾਂ ਦੋ ਚੀਜ਼ਾਂ ਹੁੰਦੀਆਂ ਜੀ, ਯਾਨੀ ਵੱਧ ਸਿਫਤਾਂ ਤੇ ਚੰਗੀਆਂ ਸਿਫਤਾਂ ਜੀ, ਤੇ ਜਿਵੇਂ ਕੁਰਾਨ 'ਚ ਵੀ ਲਿਖਿਆ ਕਿ ਹਰ ਸ਼ੈ ਆਪਣੇ ਅਸਲੇ ਵੱਲ ਜਾਂਦੀ ਹੈ। ਜੀ, ਹਾਂਜੀ, ਇਸ ਤਰ੍ਹਾਂ ਹੀ ਮਤਲਬ ਇਹ ਹਰ ਇਨਸਾਨ ਜਿਹੜਾ ਹੈ ਉਹ ਆਪਣੇ ਅਸਲੇ ਵੱਲ ਜਾਂਦਾ ਹੈ। ਮਤਲਬ ਇਹ ਵੇ ਕਿ ਉਹਨੂੰ ਤੁਸੀਂ ਜਿੰਨਾ ਮਰਜ਼ੀ ਪ੍ਰਚਾਰ ਕਰ ਲਓ, ਉਹ ਤੂੰ ਇਸ ਪਾਸੇ ਨੂੰ ਜਾ, ਤੂੰ ਫਲਾਣਾ ਕੰਮ ਕਰ, ਜੋ ਉਹਦੀ ਫਿਤਰਤ ਹੈ, ਜੋ ਉਹਦੀ ਅੰਦਰ ਦੀ ਸੋਚ ਹੈ, ਜੋ ਉਹਦੇ ਅਮਲਾਂ ਦੀਆਂ ਕਰਤੂਤਾਂ ਨੇ, ਉਹਨੇ ਉਸੇ ਪਾਸੇ ਨੂੰ ਜੀ ਜਾਣਾ ਹੁੰਦਾ ਸਰ ਪਰ। ਉਹਨੂੰ ਤੁਸੀਂ ਜਿੰਨਾ ਮਰਜ਼ੀ
ਪ੍ਰਚਾਰ ਕਰ ਲਓ, ਜਿੰਨਾ ਮਰਜ਼ੀ ਉਹਨੂੰ ਪ੍ਰੇਰ ਲਓ ਵੀ ਯਾਰ ਇੱਧਰ ਨੂੰ ਨਾ ਜਾ, ਇਹ ਕੰਮ ਜਿਹੜਾ ਨਾ ਇਹ ਚੰਗਾ ਨਹੀਂ, ਇਹਦਾ ਤੈਨੂੰ ਨੁਕਸਾਨ ਹੋਏਗਾ। ਜੀ। ਲੇਕਿਨ ਉਹਨੇ ਸਮਝਣਾ ਹੈ, ਉਹਦੇ ਫਾਇਦੇ ਦੀ ਵੀ ਗੱਲ ਕਰੋ ਤੇ ਉਹਨੇ ਸਮਝਣਾ ਵੀ ਹੋਰੇ ਮੈਨੂੰ ਦਾਅ ਪੈ ਲਾਉਂਦੇ ਨੇ ਜੀ। ਹਾਂਜੀ। ਔਰ ਉਹਨੇ ਅਖੀਰ ਉੱਥੇ ਹੀ ਜਾਣਾ ਜਿਹੜੀ ਔਕਾਤ ਜਾਂ ਜਿਹੜੇ ਵਾਹੇ ਜੋਗਾ ਉਹ ਹੈ ਸੀ। ਇਸ ਅਖਾਣ 'ਚ ਦੱਸਿਆ ਵੀ ਜਿਹੜੇ ਵਾਹੇ ਜੋਗੇ ਲੋਕ ਹੁੰਦੇ ਨੇ ਅਖੀਰ ਉਹ ਉਸੇ ਹੀ ਉਹਨਾਂ ਫਾਈ ਵਿੱਚ ਫਸਣਾ ਹੁੰਦਾ ਹੈ ਹਾਂਜੀ, ਜਿੱਥੇ ਜਿਹੜੀਆਂ ਉਹਨਾਂ ਦੀਆਂ ਕਰਤੂਤਾਂ ਹੁੰਦੀਆਂ। ਲੋ ਜੀ ਸਾਹਿਬੋ, ਸਾਡੇ ਭਾਈ ਹਰਬਿੰਦਰ ਸਿੰਘ ਮਾਨ ਹੋਰਾਂ ਤਾਰਾਗੜ੍ਹ ਇੰਡੀਆ ਤੋਂ ਜਿਹੜਾ ਅਖਾਣ ਭਿਜਵਾਇਆ ਸੀ ਉਹਦਾ ਨਖੇੜਾ ਬੜਾ ਸੋਹਣਾ ਸਾਡੇ ਬਾਜਵਾ ਸਾਹਿਬ ਨੇ ਕੀਤਾ ਵੀ ਜਿੱਥੋਂ ਦੀ ਖੋਤੀ ਉੱਥੇ ਹੀ ਆਣ ਖਲੋਤੀ। ਯਾਨੀ ਅਗਰ ਕਿਸੇ ਨਾ ਅਹਿਲ ਨੂੰ ਕਿਸੇ ਉਹਦੀ ਔਕਾਤ ਤੋਂ ਵੱਡੇ ਅਹੁਦੇ ਤੇ ਬਿਠਾ ਦਿੱਤਾ ਜਾਏ, ਜ਼ਿਆਦਾ ਉਹਨੂੰ ਇਖਤਿਆਰ ਦੇ ਦਿੱਤਾ ਜਾਏ ਤੇ ਉਹਦੇ ਕੋਲੋਂ ਸਾਂਭਿਆ ਨਹੀਂ ਜਾਂਦਾ। ਉਹ ਵਾਪਸ ਫੇਰ ਮੁੜ ਕੇ ਉੱਥੇ ਹੀ ਆਪਣੀ ਆਨੇ ਵਾਲੀ ਥਾਂ ਤੇ ਹੀ ਆ ਜਾਂਦਾ, ਕਿਉਂਕਿ ਉਹ ਉਸ ਮੁਕਾਮ ਦਾ, ਉਸ ਮਨਸਬ ਦਾ, ਉਸ ਅਹੁਦੇ ਦਾ, ਉਸ ਇਖਤਿਆਰ ਦਾ ਅਹਿਲ ਹੀ ਨਹੀਂ ਹੁੰਦਾ ਤੇ ਉਹਨੂੰ ਫਿਰ ਉਹਨੂੰ ਇਸਤੇਮਾਲ ਕਰਨ ਦਾ ਚੱਜ ਵੀ ਨਹੀਂ ਆਉਂਦਾ। ਇਸ ਵਾਸਤੇ ਉਹਨੂੰ ਫਿਰ ਪਿਛਾਂ ਆਪਣੇ ਅਸਲ ਵਾਲੀ ਲੌਟ ਕੇ ਆਉਣਾ ਪੈਂਦਾ, ਫਿਰ ਪਰਤ ਕੇ ਉੱਥੇ ਹੀ ਆ ਜਾਂਦਾ ਜਿੱਥੋਂ ਉਹਨੂੰ ਟੋਰਿਆ ਜਾਂਦਾ। ਦੂਜੇ ਲਫ਼ਜ਼ਾਂ ਦੇ ਵਿੱਚ ਇਸ ਅਖਾਣ ਦੇ ਵਿੱਚ ਇਹ ਮੱਤ ਵੀ ਦਿੱਤੀ ਗਈ ਹੋਈ ਹੈ ਕਿ ਜਿਹੜਾ ਕਿਸੇ ਮਨਸਬ ਦੇ ਅਹੁਦੇ ਦੇ ਅਹਿਲ ਨਹੀਂ ਹੁੰਦਾ ਉਹਨੂੰ ਉੱਥੇ ਜ਼ਬਰਦਸਤੀ ਨਹੀਂ ਬਾਣਾ ਚਾਹੀਦਾ। ਅਸਾਂ ਵੇਖਿਆ ਆਪਣੀ ਹਯਾਤੀ ਦੇ ਵਿੱਚ ਬਹੁਤ ਦਫਾ ਨਾ ਅਹਿਲ ਲੋਕਾਂ ਨੂੰ ਹਕੂਮਤਾਂ ਦਿੱਤੀਆਂ ਗਈਆਂ ਨੇ ਔਰ ਐਸੇ ਮਨਾਸਬ ਦੇ ਉੱਤੇ ਫਾਇਜ਼ ਕੀਤਾ ਗਿਆ ਹੈ ਜਿਨ੍ਹਾਂ ਦੇ ਉਹ ਅਹਿਲ ਹੀ ਨਹੀਂ ਸਨ ਤੇ ਉਹਦਾ ਫਿਰ ਨੁਕਸਾਨ ਨਾ ਸਿਰਫ ਲੁਕਾਈ ਨੂੰ ਹੋਇਆ ਬਲਕਿ ਪੂਰੇ ਵਤਨ ਨੂੰ, ਪੂਰੇ ਦੇਸ਼ ਨੂੰ ਵੀ ਉਹਦਾ ਨੁਕਸਾਨ ਭੁਗਤਣਾ ਪਿਆ ਹੈ। ਸੋ ਸਾਹਿਬੋ, ਜਿਹੜਾ ਕਿਸੇ ਮੁਕਾਮ ਦੇ, ਕਿਸੇ ਮਨਸਬ, ਕਿਸੇ ਅਹੁਦੇ, ਕਿਸੇ ਮਰਤਬੇ ਦੇ ਅਹਿਲ ਹੁੰਦਾ ਉਹਨੂੰ ਹੀ ਉਹਦੇ 'ਤੇ ਫਾਇਜ਼ ਕੀਤਾ ਜਾਣਾ ਚਾਹੀਦਾ ਹੈ। ਪਿਆਰਿਓ, ਇਹਦੇ ਨਾਲ ਹੀ ਸਾਡੇ ਅੱਜ ਦੇ ਇਸ ਵਲੌਗ ਦਾ ਵੇਲਾ ਮੁੱਕ ਗਿਆ ਹੈ। ਹੁਣ ਲਵਾਂਗੇ ਤੁਹਾਡੇ ਤੋਂ ਇਜਾਜ਼ਤ। ਲੈ ਉਹ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋਸੀ ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬੇਲੀ। ਰੌਣਕ ਹੋ ਜਾਊ ਛੱਟ ਵੇ ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਊ ਛੱਟ ਵੇ ਚੱਲ ਮੇਲੇ ਨੂੰ ਚਲੀਏ। ਮੱਲਾ ਕੱਢ ਕੁੜਤੇ ਦੇ ਵੱਟ ਵੇ ਚੱਲ ਮੇਲੇ ਨੂੰ ਚਲੀਏ। ਹਾਏ